ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਅੱਜ 3 ਮਾਰਚ ਦੇ ਸ਼ਾਮ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਸਾਡੇ ਨਾਲ ਇਸ ਬੁਲਟਨ ਦੇ ਵਿੱਚ ਜੁੜ ਰਹੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ, ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਵੀਰ ਸਿੰਘ ਗਿੱਲ ਲਾਈਵੋਗ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਸੰਪਰਕ ਕਰ ਸਕਦੇ ਹੋ, ਨੰਬਰ 408-722-7698 4087227698 ਦੇ ਉੱਤੇ। ਤਾਂ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਨ੍ਹਈਆ ਕੁਮਾਰ ਬਾਹਰ ਆਇਆ, JNU ਦੇ ਕੈਂਪਸ ਦੇ ਵਿੱਚ ਗਿਆ ਅਤੇ ਬੜੀਆਂ ਚੁਟਕੀਆਂ ਲੈ ਲੈ ਕੇ ਉਹਨੇ ਜਿਹੜੀ ਸਪੀਚ ਦਿੱਤੀ, ਜੋ ਕਿ ਇਸ ਟਾਈਮ ਕਾਫੀ ਵਾਇਰਲ ਹੋ ਰਹੀ ਹੈ ਜੀ। ਬੜੀ ਤੇਜ਼ੀ ਦੇ ਨਾਲ ਵਾਇਰਲ ਜਿਹੜੀ ਹੈ ਜੀ ਇਹ ਸਪੀਚ ਹੋਈ ਹੈ। ਜਦੋਂ ਹੁਣ ਭਾਰਤ ਦੇ ਵਿੱਚ ਜਦੋਂ ਦਿਨ ਚੜਿਆ, ਉਦੋਂ ਤੱਕ ਇਹ ਜਿਹੜੀ ਉਹਦੀ ਸਪੀਚ ਸੀਗੀ ਜੀ, ਉਹ ਜਿਸ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਉਹ ਖਿਲਰੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਤੁਸੀਂ ਕਹਿ ਲਓ ਕਿ ਗੱਲ ਹੈ। ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈ ਜੀ, ਉਹਨੇ ਐਕਚੁਅਲੀ ਜਿਹੜੀ ਇੱਕ ਕਿਸਮ ਦੇ ਨਾਲ ਜਿਹੜੇ ਕਨ੍ਹਈਆ ਕੁਮਾਰ ਦੇ ਬਾਹਰ ਆਉਣ ਤੋਂ ਬਾਅਦ ਉਹ ਕੀ ਸੋਚਦਾ ਰਿਹਾ ਜੀ, ਉਹਦੀ ਜਿਹੜੀ ਤਰਜਮਾਨੀ ਇਹ ਕਰਦੀ ਹੈ। 21 ਦਿਨ ਤੋਂ ਬਾਅਦ ਕਨ੍ਹਈਆ ਕੁਮਾਰ ਜਿਹੜਾ ਜੀ ਉਹ ਬਾਹਰ ਆਇਆ ਤਿਹਾੜ ਜੇਲ੍ਹ ਦੇ ਵਿੱਚੋਂ। ਤਿਹਾੜ ਜੇਲ੍ਹ ਦੇ ਬਾਹਰ ਉਹਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ, ਕਿਉਂਕਿ ਮੀਡੀਆ ਬਹੁਤ ਵੱਡੀ ਗਿਣਤੀ ਦੇ ਵਿੱਚ ਖੜਾ ਸੀਗਾ, ਬੜੇ ਸਾਰੇ ਸਟੂਡੈਂਟ ਉੱਥੇ ਪਹੁੰਚੇ ਹੋਏ ਸਨ, ਔਰ 3 ਜਿਹੜੀਆਂ ਗੱਡੀਆਂ ਸੀਗੀਆਂ ਉਹਨੂੰ ਇੱਕਦਮ ਜਿਹੜਾ ਸੀਗਾ ਸਾਈਡ ਤੋਂ ਕੱਢ ਕੇ ਲੈ ਗਈਆਂ ਪੁਲਿਸ ਦੀਆਂ। JNU ਦੇ ਵਿੱਚ ਜਾ ਕੇ ਜਿਹੜਾ ਸੀਗਾ ਜੀ ਉਹਨੂੰ ਛੱਡਿਆ। ਉਧਰ ਦਿੱਲੀ ਦੀ ਸਰਕਾਰ ਨੇ ਜਿਹੜਾ ਕਨ੍ਹਈਆ ਕੁਮਾਰ ਹੈ ਜੀ ਉਹਨੂੰ ਤੇ ਉਹਦੇ ਨਾਲ ਦਾ ਇੱਕ ਜਿਹੜਾ ਸਾਥੀ ਸੀਗਾ ਉਮਰ ਖਾਲਿਦ, ਉਹਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਕਿ ਉਹਨੇ ਕੋਈ ਨਾਅਰੇਬਾਜ਼ੀ ਜਿਹੜੀ ਉਹ ਕੀਤੀ ਸੀ, ਜਿਹੜੀ ਕਿ ਦੇਸ਼ ਵਿਰੋਧੀ ਨਾਅਰੇਬਾਜ਼ੀ ਸੀਗੀ। ਜਿਹੜੀ ਕਲੀਨ ਚਿੱਟ ਦਿੱਤੀ ਗਈ ਹੈ ਦਿੱਲੀ ਸਰਕਾਰ ਦੇ ਵੱਲੋਂ, ਮੈਂ ਦੱਸਣਾ ਕਿ ਦਿੱਲੀ ਸਰਕਾਰ ਨੇ ਇਹ ਜਿਹੜੀ ਕਲੀਨ ਚਿੱਟ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਿਸੇ ਜਗ੍ਹਾ ਦੇ ਉੱਤੇ ਨਹੀਂ ਲੱਭਦਾ ਕਿ ਕਨ੍ਹਈਆ ਕੁਮਾਰ ਉਸ ਨਾਅਰੇਬਾਜ਼ੀ ਦੇ ਵਿੱਚ ਸ਼ਾਮਲ ਸੀਗਾ। ਪਿਛਲੇ ਦਿਨਾਂ ਤੋਂ ਜਿਹੜਾ ਚੱਲ ਰਿਹਾ ਜੀ, ਜਿਹੜੀਆਂ 7 ਵੀਡੀਓ ਫੁਟੇਜ ਸਨ, ਉਹਨਾਂ ਦੇ ਵਿੱਚੋਂ ਕੁਝ ਸਨ 2 ਦੇ ਕਰੀਬ, ਜਿਹਦੇ ਵਿੱਚ ਛੇੜਛਾੜ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹ ਫੋਰੈਂਸਿਕ ਜਾਂਚ ਜਿਹੜੀ ਹੈ ਉਹਦੇ ਵਿੱਚ ਵੀ ਸਾਬਤ ਹੋ ਚੁੱਕਿਆ ਜੀ। ਇਹਦੇ ਨਾਲ ਨਾਲ ਜਿਹੜੇ ਕੇਂਦਰੀ ਮੰਤਰੀ ਨੇ ਸਮ੍ਰਿਤੀ ਇਰਾਨੀ, ਉਹਦੀ ਇੱਕ ਨਜ਼ਦੀਕੀ ਆ ਸ਼ਿਲਪਾ ਤਿਵਾੜੀ, ਉਹਦੀ ਭੂਮਿਕਾ ਵੀ ਇਸ ਮਾਮਲੇ ਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਜਿਹੜੀ ਹੈ ਜੀ ਉਹ ਆ ਗਈ ਹੈ। ਜਿਹੜੀ ਵੀਡੀਓ ਦੀ ਛੇੜਛਾੜ ਹੈ ਉਸ ਮਸਲੇ ਦੇ ਉੱਤੇ, ਜਿਹੜੀ ਕੱਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਹੜੀ ਵੱਡੀ ਚੱਲ ਰਹੀ ਹੈ, ਉਹ ਇਹ ਕਿ ਜਿਹੜਾ ਕਿਸੇ ਟਾਈਮ ਯੂਨੀਵਰਸਿਟੀਜ਼ ਦੇ ਵਿੱਚੋਂ ਲੀਡਰਸ਼ਿਪ ਜਿਹੜੀ ਨਿਕਲ ਕੇ ਆਉਂਦੀ ਹੁੰਦੀ ਸੀ ਕਿ ਕੀ ਉਹ ਜਿਹੜੀ ਖੜੋਤ ਆ ਗਈ ਸੀਗੀ ਉਹਨੂੰ ਤੋੜੂਗੀ ਇਹ ਕਨ੍ਹਈਆ ਕੁਮਾਰ ਦੀ ਗ੍ਰਿਫਤਾਰੀ। ਉਦੋਂ ਬਾਅਦ ਸਾਰਾ ਕੁਝ ਜੋ ਕੁਝ ਇੱਥੇ ਭਾਰਤ ਦੇ ਵਿੱਚ ਜਿਹੜਾ ਜੀ ਉਹ ਵਾਪਰਿਆ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ, ਕਿਵੇਂ ਰਾਜਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਘੁਸਪੈਠ ਹੋਈ ਆ ਇਹਨਾਂ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ, ਸਿਰਫ ਆਪਣੀ ਜਿਹੜੀ ਹੈ ਜੀ ਉਹ ਬੱਲੇ ਬੱਲੇ ਕਰਾਉਣ ਦੇ ਵਾਸਤੇ। ਜਿਹੜੇ ਨਾਅਰੇ ਚਰਚਾ ਦਾ ਵਿਸ਼ਾ ਬਣੇ ਸਨ ਕਿ ਅਸਲ ਦੇ ਵਿੱਚ ਆਜ਼ਾਦੀ ਜਿਹੜੀ ਹੈ ਜੀ ਇਹ ਸਟੂਡੈਂਟ ਕਿਹਦੇ ਤੋਂ ਚਾਹੁੰਦੇ ਨੇ, ਅੱਤਵਾਦ ਤੋਂ ਆਜ਼ਾਦੀ, ਮਨੂਵਾਦ ਤੋਂ ਆਜ਼ਾਦੀ, ਮਹਿੰਗਾਈ ਤੋਂ ਜਿਹੜੀ ਆਜ਼ਾਦੀ, ਗਰੀਬੀ ਤੋਂ ਆਜ਼ਾਦੀ, ਉਹ ਇੱਕ ਵਾਰੀ ਫੇਰ JNU ਦੇ ਵਿੱਚ ਜਿਸ ਸੁਰ ਦੇ ਵਿੱਚ, ਜਿਸ ਉੱਚੀ ਸੁਰ ਦੇ ਵਿੱਚ ਗੂੰਜੇ ਨੇ, ਨਿਰਸੰਦੇਹ ਉਹਨੇ ਥੋੜੀ ਜਿਹੀ ਆਸ ਜਿਹੜੀ ਹੈ ਜੀ ਉਹ ਜ਼ਰੂਰ ਬਣਾਈ ਹੈ ਕਿ ਜਿਹੜਾ ਵਿਦਿਆਰਥੀ ਵਰਗ ਹੈ, ਜੇ ਉਹਦੇ ਵਿੱਚ ਇਹ ਚੇਤਨਤਾ ਜਿਹੜੀ ਆ ਉਹ ਆਉਂਦੀ ਹੈ ਤਾਂ ਨਿਰਸੰਦੇਹ ਮੁਲਕ ਦੇ ਵਾਸਤੇ ਚੰਗੀ ਗੱਲ ਹੈ ਜੀ। ਜੀ ਬਿਲਕੁਲ। ਅਤੇ ਇਸੇ ਚੀਜ਼ ਦੀ ਜਿਹੜੀ ਖੜੋਤ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਹੁਣ ਦੇਖਣ ਨੂੰ ਮਿਲਦੀ ਆ। ਪੰਜਾਬ ਦੇ ਕੈਂਪਸ, ਪੰਜਾਬ ਦੇ ਕਾਲਜ ਸਿਰਫ ਤੇ ਸਿਰਫ ਅਖਾੜਿਆਂ ਲਾਉਣ ਜੋਗੇ ਹੀ ਜਿਹੜੇ ਰਹਿ ਗਏ ਨੇ। ਲੀਡਰ ਤਾਂ ਉੱਥੋਂ ਆਪਾਂ ਨੂੰ ਹੁਣ ਕੀ ਕੋਈ ਲੱਭਣਾ ਹੈ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇਉਂ ਹੈ ਕਿ ਜੇ ਇਹਦਾ ਪੱਖ ਇਹ ਦੇਖਿਆ ਜਾਵੇ ਕਿ ਕਿਉਂਕਿ ਆਪਾਂ ਕਈ ਵਾਰੀ ਪਹਿਲਾਂ ਵੀ, ਤੁਸੀਂ ਵੀ ਇਹ ਮੁੱਦਾ ਜਿਹੜਾ ਜੀ ਉਹ ਉਠਾਉਂਦੇ ਰਹੇ ਹੋ ਕਿ ਜਿਹੜੀਆਂ ਫਿਲਮਾਂ ਦੀ ਪ੍ਰਮੋਸ਼ਨ ਹੈ
ਉਹਨਾਂ ਦੇ ਵਾਸਤੇ ਇਹ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਨੂੰ ਕਿਉਂ ਵਰਤਿਆ ਜਾਂਦਾ ਜੀ ਉਹਦੇ ਪਿੱਛੇ ਇੱਕ ਜੇ ਦੇਖਿਆ ਜਾਵੇ ਤਾਂ ਇੱਕ ਗੰਭੀਰ ਇੱਕ ਸਾਜ਼ਿਸ਼ ਹੈ, ਕਿਉਂਕਿ ਇਹ ਜਿਹੜੀਆਂ ਵਿਦਿਅਕ ਹੱਟੀਆਂ ਨੇ, ਵਿਦਿਅਕ ਦੁਕਾਨਾਂ ਨੇ ਜਿਹੜੀਆਂ, ਇਹ ਪੋਲੀਟੀਸ਼ੀਅਨਾਂ ਦੀਆਂ ਨੇ, ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ, ਉਹ ਨਹੀਂ ਚਾਹੁੰਦੇ ਜੀ। ਕਿਉਂਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਆਪਾਂ ਇਸ ਇਸ਼ੂ ਦੇ ਉੱਤੇ ਕਈ ਵਾਰੀ ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਲੀਡਰਸ਼ਿਪ ਪਹਿਲਾਂ ਯੂਨੀਵਰਸਿਟੀਜ਼ ਕਾਲਜਸ ਦੇ ਵਿੱਚ ਉੱਭਰਦੀ ਹੁੰਦੀ ਸੀ, ਉਹਨੂੰ ਰੋਕ ਦਿੱਤਾ ਗਿਆ ਇੱਕ ਕਿਸਮ ਦੇ ਨਾਲ। ਉਹਨੂੰ ਤਾਂ ਬਸ ਉਹ ਜੱਟਾਂ ਦੇ ਗਾਣੇ, ਪਿਸਤੌਲਾਂ ਵਾਲੇ, ਦਾਰੂ ਵਾਲੇ, ਮੁੱਛਾਂ ਕੁੰਡੀਆਂ ਵਾਲੇ, ਉਹਦੇ ਆਲੇ ਦੁਆਲੇ ਜਿਹੜਾ ਉਹ ਘੁਮਾ ਦਿੱਤਾ ਗਿਆ। ਇਸੇ ਕਰਕੇ ਹੀ ਜਦੋਂ ਕਿਸੇ ਦੀ ਸੋਚ ਖੁੰਡੀ ਕਰਨੀ ਹੁੰਦੀ ਹੈ ਨਾ ਜੀ, ਸਿਆਣੇ ਜਿਹੜੇ ਉਹ ਕਹਿੰਦੇ ਨੇ ਕਿ ਉਹਦਾ ਜਿਹੜਾ ਇੱਕ ਪੁਰਾਤਨ ਇਤਿਹਾਸ ਹੈ, ਜਿਹੜਾ ਮਾਨਮੱਤਾ ਇਤਿਹਾਸ ਹੁੰਦਾ ਕਿਸੇ ਦਾ ਵੀ ਹੋਵੇ, ਉਹਨੂੰ ਖੋਲੋ, ਉਹਨੂੰ ਲੁਕੋ ਲੋ, ਉਹਨੂੰ ਡਿਸਟਰੋਏ ਜਿਹੜਾ ਜੀ ਉਹ ਕਰ ਦਿਓ, ਤੇ ਜਿਹੜੀ ਕੌਮ ਹੈ, ਕੋਈ ਵੀ ਕੌਮ ਹੋਵੇ ਜੀ, ਉਹ ਫਿਰ ਆਪੇ ਹੀ ਉਲਝ ਕੇ ਜਿਹੜਾ ਉਹ ਰਹਿ ਜਾਂਦੀ ਹੈ। ਸਾਡੀ ਇਹ ਬਦਕਿਸਮਤੀ ਹੈ ਜੀ ਕਿ ਇਸ ਮਾਮਲੇ 'ਚ ਸਾਨੂੰ ਉਲਝਾ ਲਿਆ ਗਿਆ। ਔਰ ਪੁਆਇੰਟ ਤੁਹਾਡਾ ਬਿਲਕੁਲ ਜਿਹੜਾ ਜੀ ਉਹ ਸਹੀ ਹੈ ਕਿ ਇਸ ਮਾਮਲੇ ਦੇ ਉੱਤੇ ਅਜੇ ਕੋਈ ਸੋਚ ਵਿਚਾਰ ਨਹੀਂ ਹੋ ਰਹੀ ਕਿ ਇਹਦੇ ਵਿੱਚੋਂ ਕੱਢਣਾ ਕਿਵੇਂ ਆ ਨੌਜਵਾਨ ਪੀੜ੍ਹੀ ਨੂੰ। ਜੀ ਬਿਲਕੁਲ, ਉਹ ਬਸ ਗਾਣੇ ਸ਼ੇਅਰ ਕਰ ਲੈਣ, ਉਹੀ ਬਹੁਤ ਨੇ। ਅਗਲੀ ਜਿਹੜੇ ਆਪਾਂ ਗੱਲ ਕਰੀਏ ਵੀ ਭਿੰਡਰਾਂ ਵਾਲੇ ਪੋਸਟਰ ਵਿਵਾਦ ਦੇ ਵਿੱਚ ਮਾਮਲਾ ਦਰਜ ਹੀ ਨਹੀਂ ਹੋਇਆ ਅਜੇ ਤੱਕ। ਕੱਲ ਨਾ ਜੀ ਇਹ ਐਕਚੁਅਲੀ ਦਿਨ ਦੇ ਟਾਈਮ ਇੱਥੇ ਬਹੁਤ ਵੱਡੀ ਖਬਰ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਚੱਲਦਾ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਮੈਂਬਰ ਪਾਰਲੀਮੈਂਟ, ਭਗਵੰਤ ਮਾਨ ਮੈਂਬਰ ਪਾਰਲੀਮੈਂਟ, ਪ੍ਰੋਫੈਸਰ ਸਾਧੂ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਉੱਤੇ ਜਿਹੜਾ ਪੋਸਟਰ ਵਿਵਾਦ ਸੀ, ਇਸ ਮਸਲੇ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ। ਸ਼ਾਮ ਤੱਕ ਇਹ ਜਿਹੜੀ ਅਫਵਾਹ ਸੀ ਬੜੇ ਵੱਡੇ ਪੱਧਰ ਦੇ ਉੱਤੇ ਫੈਲ ਗਈ ਔਰ ਨਿਰਸੰਦੇਹ ਇਹਦੇ ਨਾਲ ਹਲਚਲ, ਜਿਹੜੀ ਸਿਆਸੀ ਹਲਚਲ ਸੀ, ਉਹ ਵੀ ਵਾਹਵਾ ਜਿਹੜੀ ਸੀ ਉਹ ਤੇਜ਼ ਹੋ ਗਈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਸ ਪਾਰਟੀ ਦੇ ਨਾਲ ਨੌਜਵਾਨ ਵਰਗ ਵੀ ਜਿਹੜਾ ਉਹ ਜੁੜਿਆ ਹੋਇਆ। ਤੋ ਇਹਦੇ ਕਰਕੇ ਜਿਹੜੀ ਪੁਲਿਸ ਸੀਗੀ ਲੁਧਿਆਣੇ ਦੀ, ਉਹਨੂੰ ਫਿਰ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਲਾਉਣੀ ਪੈ ਗਈ। ਜਿਹੜੇ ਪੁਲਿਸ ਕਮਿਸ਼ਨਰ ਨੇ ਉਮਰਾ ਮੰਗਲ, ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਲਾਈ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਖਿਲਾਫ ਕੋਈ ਮਾਮਲਾ ਜਿਹੜਾ ਜੀ ਉਹ ਦਰਜ ਨਹੀਂ ਕੀਤਾ, ਨਾ ਉਹਨਾਂ ਨੂੰ ਕੋਈ ਜਿਹੜੀ ਆ ਜੀ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਜਿਹੜੀ ਆ ਜੀ ਉਹ ਮਿਲੀ ਆ। ਐਕਚੁਅਲੀ ਮੋਗਾ ਦਾ ਰਹਿਣ ਵਾਲਾ ਹੈ ਇੱਕ ਜਗਦੀਪ ਸਿੰਘ ਗਿੱਲ, ਉਹਨੇ ਕੋਲ ਆਪੇ ਇੱਕ ਜਿਹੜੀ ਕੋਈ ਸੰਸਥਾ ਬਣਾਈ ਹੋਈ ਆ, ਉਹਨੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਕੇਸ ਦਰਜ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੇਸ ਕੀਤਾ। ਕੇਸ ਦਰਜ ਨਹੀਂ ਹੋਇਆ, ਇਹਨੂੰ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਪੇਸ਼ ਕੀਤਾ ਗਿਆ ਜੀ ਕਿ ਉਹਨਾਂ ਦੇ ਖਿਲਾਫ ਜਿਹੜਾ ਉਹ ਕੇਸ ਦਰਜ ਹੋ ਗਿਆ। ਕੁਝ ਜਿਹੜੀਆਂ ਇੱਦਾਂ ਦੀਆਂ ਅਫਵਾਹਾਂ ਫੈਲਾਤੀਆਂ ਗਈਆਂ ਜੀ ਕਿ ਪੁਲਿਸ ਜਿਹੜੀ ਆ ਉਹ ਅਰੈਸਟ ਕਰ ਸਕਦੀ ਹੈ ਇਹਨਾਂ ਨੂੰ, ਹਾਲਾਂਕਿ ਏਡੀ ਗੱਲ ਹੋਣ ਨਹੀਂ ਲੱਗੀ ਕਿ ਇੰਨੇ ਜਿਹੜੇ ਅਹਿਮ ਨੇਤਾ ਨੇ ਜੇ ਉਹਨਾਂ ਸਾਰਿਆਂ ਨੂੰ ਅਰੈਸਟ ਕਰਨ ਪੁਲਿਸ ਜਿਹੜੀ ਆ ਉਹ ਤੁਰ ਪਊਗੀ ਤੇ ਕਿਹੋ ਜਿਹਾ ਅਫਰਾ ਤਫਰੀ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਸਕਦਾ, ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਪਰ ਸਵਾਲ ਜਿਹੜਾ ਜੀ ਉਹ ਇਹ ਹੈ ਕਿ ਜਦੋਂ ਹਾਰ ਦਿੰਦੀ ਆ, ਫਿਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕਿਸੇ ਵੀ ਲੈਵਲ ਤੱਕ ਜਿਹੜਾ ਉਹ ਜਾ ਸਕਦੀਆਂ ਨੇ ਵਿਰੋਧੀਆਂ ਨੂੰ ਜਿਹੜਾ ਜੀ ਉਹ ਥੱਲੇ ਲਾਉਣ ਦੇ ਵਾਸਤੇ। ਜੀ ਬਿਲਕੁਲ। ਅਗਲੀ ਗੱਲ ਕਰੀਏ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੀ ਆਸ ਬੱਜੀ। ਬਿਲਕੁਲ ਜੀ, ਆਸ ਜਿਹੜੀ ਹੈ ਉਹ ਲੱਗ ਰਹੀ ਹੈ, ਪਰ ਇਹਦੇ 'ਚ ਕੁਝ ਜਿਹੜੇ ਪੁਆਇੰਟ ਨੇ ਨਾ ਜੀ ਉਹ ਬੜੇ ਵਿਚਾਰਨਯੋਗ ਨੇ। ਇੱਕ ਤਾਂ ਜਿਹੜੀ ਇਹ ਟਾਡਾ ਵਾਲਾ ਮਾਮਲਾ ਸੀਗਾ ਜੀ, 24 ਸਾਲ ਪੁਰਾਣਾ ਇਹ ਮਾਮਲਾ ਸੀਗਾ। ਇਹਦੇ ਵਿੱਚ ਜਿਹੜੀ ਇਹ ਕਿਹਾ ਜਾ ਰਿਹਾ ਸੀ ਨਾ ਜੀ ਕਿ ਜਿਹੜੀ ਰਿਹਾਈ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਖਾਸ ਤੌਰ ਦੇ ਉੱਤੇ ਜਿਹੜੇ ਬਾਕੀ ਜਿਹੜੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੇ ਨਾਲ ਜੋੜ ਕੇ ਇਸ ਕੇਸ ਨੂੰ ਨਹੀਂ ਵੇਖਿਆ ਜਾ ਸਕਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਵਾਲਾ ਕੇਸ ਹੈ ਬਿਲਕੁਲ ਇੱਕ ਡਿਫਰੈਂਟ ਜਿਹੜਾ ਜੀ ਉਹ ਕੇਸ ਹੈ। ਜਦੋਂ ਕਿਤੇ ਇਸ ਕੇਸ ਦੇ ਬਾਰੇ ਦੇ ਵਿੱਚ ਕੁਝ ਦਸਤਾਵੇਜ਼ ਜਿਹੜੇ ਉਹ ਲਿਖੇ ਜਾਣਗੇ, ਕੋਈ ਬੰਦਾ ਜਿਹੜਾ ਜੀ ਇਹਦੀ ਘੋਖ ਕਰੂਗਾ ਤੇ ਸ਼ਾਇਦ ਬਹੁਤਿਆਂ ਦੇ ਮੂੰਹ ਦੇ ਵਿੱਚ ਉਂਗਲਾਂ ਜਿਹੜੀਆਂ ਜੀ ਉਹ ਪੈਣਗੀਆਂ ਕਿਸ ਕਿਸਮ ਦੇ ਨਾਲ ਇਸ ਕੇਸ ਨੂੰ ਪ੍ਰੈਜ਼ੈਂਟ ਜਿਹੜਾ ਸੀਗਾ ਉਹ ਕੀਤਾ ਗਿਆ, ਕਿਵੇਂ ਉਹਨਾਂ ਦਾ ਮਾਨਸਿਕ ਸੰਤੁਲਨ ਜਿਹੜਾ ਸੀਗਾ ਉਹ ਖਰਾਬ ਕਰ ਦਿੱਤਾ ਗਿਆ। ਪਰ ਇਸ ਪੱਖੋਂ ਇਹ ਇੱਕ ਚੰਗੀ ਖਬਰ ਹੈ ਜੀ ਕਿ ਹੁਣ ਜਿਹੜਾ 24 ਸਾਲ ਪੁਰਾਣਾ ਟਾਡਾ ਮਾਮਲੇ ਦੇ ਵਿੱਚ ਜਿਹੜਾ ਇਹ ਕੇਸ ਸੀਗਾ ਜੀ ਉਹਨਾਂ ਦੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹੋ ਗਈ ਆ। ਹਾਲਾਂਕਿ ਜਿਹੜਾ ਇਹ ਟੈਰੋਰਿਸਟ ਐਂਡ ਡਿਸਟਰਪਟਿਵ ਐਕਟ ਹੈ ਟਾਡਾ ਜਿਹੜਾ ਹੁਣ ਤਾਂ ਇਹ ਖਤਮ ਹੋ ਚੁੱਕਿਆ ਹੈ ਇੱਥੇ, ਜਿਹੜੇ ਦੂਜੇ ਕੇਸ ਨੇ ਉਹਨਾਂ ਦੇ ਵਿੱਚ 90 ਦਿਨਾਂ ਦੇ ਵਿੱਚ ਕੋਈ ਚਲਾਨ ਪੇਸ਼ ਜਿਹੜਾ ਜੀ ਉਹ ਨਹੀਂ ਹੁੰਦਾ ਤਾਂ ਉਹਦੇ ਵਿੱਚ ਜ਼ਮਾਨਤ ਜਿਹੜਾ ਹੱਕਦਾਰ ਹੁੰਦਾ ਜੀ ਵਿਅਕਤੀ, ਪਰ ਇਹਦੇ ਵਿੱਚ 21 ਸਾਲ ਲੱਗ ਗਏ ਜੀ ਚਲਾਨ ਪੇਸ਼ ਕਰਨ ਦੇ ਵਾਸਤੇ। ਔਰ ਇਸੇ ਚੀਜ਼ ਨੂੰ ਆਧਾਰ ਜਿਹੜਾ ਸੀਗਾ ਉਹ ਬਣਾਇਆ ਉਹਨਾਂ ਦੇ ਵਕੀਲਾਂ ਨੇ
ਜਸਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਕਿ 21 ਸਾਲ ਬਾਅਦ ਚਲਾਨ ਪੇਸ਼ ਹੋਇਆ, ਉਹਦੇ ਵਿੱਚ ਜਿਹੜੀ ਜ਼ਮਾਨਤ ਹੈ ਉਹ ਤਾਂ ਲੈਣ ਦਾ ਹੱਕਦਾਰ ਹੈ ਨਹੀਂ। ਪਰ ਜਿਹੜਾ ਟੈਕਨੀਕਲ ਪੁਆਇੰਟ ਮੈਂ ਤੁਹਾਨੂੰ ਦੱਸ ਰਿਹਾ ਸੀ, ਜਿਹੜੀ ਪੰਜਾਬ ਸਰਕਾਰ ਹੈ ਉਹਦੇ ਜਿਹੜੇ ਸਰਕਾਰ, ਕਿਉਂਕਿ ਵਰਸਸ ਸਟੇਟ ਸੀਗਾ ਇਹ, ਤੋ ਜਿਹੜੇ ਉਹਦੇ ਵਕੀਲ ਪੇਸ਼ ਹੋਏ ਨੇ ਉਹਨਾਂ ਨੇ ਪ੍ਰੋਫੈਸਰ ਭੁੱਲਰ ਹੋਰਾਂ ਦੀ ਜ਼ਮਾਨਤ ਦਾ ਤਕੜਾ ਵਿਰੋਧ ਕੀਤਾ ਕਿ ਇਹ ਜਿਹੜਾ ਜੀ ਇਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਮਿਲਣੀ ਚਾਹੀਦੀ। ਅਦਾਲਤ ਨੇ ਜਿਹੜੇ ਭੁੱਲਰ ਸਾਹਿਬ ਦੇ ਜਿਹੜੇ ਵਕੀਲ ਸੀ ਉਹਨਾਂ ਦੀਆਂ ਦਲੀਲਾਂ ਦੇ ਨਾਲ ਉਹ ਸਹਿਮਤ ਹੋਏ ਔਰ ਉਹਨਾਂ ਨੂੰ ਜਿਹੜਾ ਜੀ 50,000 ਰੁਪਏ ਦੇ ਮੁਚਲਕੇ ਦੇ ਉੱਤੇ ਜ਼ਮਾਨਤ ਜਿਹੜੀ ਆ ਉਹ ਦੇ ਦਿੱਤੀ ਹੈ। ਇਹ ਕਾਰਵਾਈ 1-2 ਦਿਨਾਂ ਦੇ ਵਿੱਚ ਪੂਰੀ ਹੋ ਜੂਗੀ। ਉਦੋਂ ਬਾਅਦ ਕਿਉਂਕਿ ਇੱਕਦਮ ਇਹ ਤੋਂ ਰਿਹਾਈ ਇਸ ਕਰਕੇ ਨਹੀਂ ਹੋਣੀ ਜੀ, ਕਿਉਂਕਿ ਜਿਹੜੀ ਭੁੱਲਰ ਸਾਹਿਬ ਨੂੰ ਸਜ਼ਾ ਹੋਈ ਆ ਉਹ ਹੋਈ ਆ ਜੀ ਦਿੱਲੀ ਦੇ ਜਿਹੜੇ ਬੰਬ ਧਮਾਕੇ ਨੇ ਉਸ ਸੰਦਰਭ ਦੇ ਵਿੱਚ। ਪਰ ਵੱਡਾ ਅੜਿੱਕਾ ਜਿਹੜਾ ਜੀ ਇਹ ਟਾਡਾ ਵਾਲਾ ਕੇਸ ਸੀਗਾ ਉਹ ਬਣ ਰਿਹਾ ਸੀਗਾ ਉਹਨਾਂ ਦੀ ਰਿਹਾਈ ਦੇ ਵਿੱਚ। ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਜਿਹੜੇ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਆ, ਹੋਣੀ ਚਾਹੀਦੀ ਹੈ। ਹਰ ਹਾਲਤ ਦੇ ਵਿੱਚ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਮਾਨਸਿਕ ਉਹਨਾਂ ਨੂੰ ਰੋਗ ਜਿਹੜਾ ਲੱਗਿਆ ਹੋਇਆ ਸਕਿਜ਼ੋਫਰੇਨੀਆ ਰੱਖਿਆ ਜਾ ਰਿਹਾ, ਉਹਨਾਂ ਦਾ ਇਲਾਜ ਜਿਹੜਾ ਨਾ ਜੀ ਇਹ ਡਾਕਟਰ ਵੀ ਕਹਿ ਚੁੱਕੇ ਨੇ ਕਿ ਜਿਹੜਾ ਮਾਹੌਲ ਹੈ ਜਿੰਨੀ ਦੇਰ ਤੱਕ ਉਹ ਬਦਲਦਾ ਨਹੀਂ ਉਨੀ ਦੇਰ ਤੱਕ ਬਹੁਤਾ ਫਰਕ ਨਹੀਂ ਪੈਣਾ। ਹਾਂ, ਜਿਸ ਤਰੀਕੇ ਦੇ ਨਾਲ ਹੁਣ ਉਹਨਾਂ ਨੂੰ ਹਸਪੀਟਲ ਦੇ ਵਿੱਚ ਰੱਖਿਆ ਹੋਇਆ, ਉਹਨਾਂ ਦੀ ਪਤਨੀ ਜਿਹੜੀ ਉਹਨਾਂ ਦੀ ਦੇਖ ਰੇਖ ਕਰ ਰਹੀ ਹੈ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੈਡੀਕਲ ਰਿਪੋਰਟ ਆਈ ਸੀ ਉਹ ਵੀ ਇਹ ਇਸ਼ਾਰਾ ਕਰਦੀ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਕਾਫੀ ਫਰਕ ਜਿਹੜਾ ਦੀ ਉਹ ਪਿਆ। ਉਹਨਾਂ ਦੀ ਜਿਹੜੀ ਸਿਹਤ ਹੈ ਉਹਦੇ 'ਚ ਤੇਜ਼ੀ ਨਾਲ ਸੁਧਾਰ ਹੋਵੇ। ਰਿਹਾਈ ਤਾਂ ਬੇਹੱਦ ਜ਼ਰੂਰੀ ਹੈ ਜੀ ਔਰ ਉਮੀਦ ਬਣ ਗਈ ਹੈ ਹੁਣ ਕਿ ਅਦਾਲਤੀ ਜਿਹੜੀ ਪ੍ਰਕਿਰਿਆ ਹੈ ਇਹਦੇ ਤੋਂ ਬਾਅਦ ਹੁਣ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਜੀ ਸੋ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ, ਸ਼ਾਮ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਨਾਲ ਹੀ ਦੱਸ ਇਹ ਵੀ ਸਵੇਰ ਨੂੰ 9:30 ਵਜੇ ਮਿੰਟੂ ਗੁਰੂਸਰੀਆ ਹੋਣਾ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦਾ ਜਿਹੜਾ ਦੂਸਰਾ ਬੁਲੇਟਿਨ ਆ ਉਹ ਵੀ ਪੇਸ਼ ਕੀਤਾ ਜਾਂਦਾ ਆ। ਸੋ ਉਸ ਮੌਕੇ ਵੀ ਜਿਹੜਾ ਜੀ ਜ਼ਰੂਰ ਨਾਲ ਜੁੜਿਆ ਕਰੋ ਜੀ। ਅਗਲੀ ਗੱਲ ਕਰਦੇ ਹਾਂ, 350 ਡਾਕਟਰਾਂ ਨੇ ਸਰਕਾਰੀ ਨੌਕਰੀ ਨੂੰ ਲੱਤ ਮਾਰੀ। ਬਿਲਕੁਲ ਜੀ, ਪੰਜਾਬ ਦੀਆਂ ਸਿਹਤ ਸੇਵਾਵਾਂ ਜਿਹੜੀਆਂ ਨੇ ਜਿਹੜੀਆਂ ਰੱਬ ਆਸਰੇ ਨੇ, ਪੰਜਾਬ ਦੇ ਸਿਹਤ ਮੰਤਰੀ ਜਿਹੜੇ ਨੇ ਜੀਤ ਕੁਮਾਰ ਜਿਆਣੀ, ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਜਿਹੜੀ ਡਿਸਪੈਂਸਰੀ ਆ ਉੱਥੇ ਕੋਈ ਡਾਕਟਰ ਨਹੀਂਗਾ, ਉਹਨੂੰ ਜੰਦਰ ਹੀ ਲੱਗੇ ਰਹਿੰਦੇ ਨੇ। ਸਿਹਤ ਮੰਤਰੀ ਦਾ ਆਪਣਾ ਜਿਹੜਾ ਹਲਕਾ ਜੀ ਉਹ ਬਿਮਾਰ ਪਿਆ ਤੇ ਸਿਹਤ ਮੰਤਰੀ ਸਾਹਿਬ ਇੱਕੋ ਗੱਲ ਦੇ ਉੱਤੇ ਜ਼ੋਰ ਜਿਹੜਾ ਜੀ ਪੰਜਾਬ ਦੇ ਵਿੱਚ ਲਾਈ ਜਾਂਦੇ ਨੇ, ਕੰਟੀਨਿਊਸ ਲਾਈ ਜਾਂਦੇ ਨੇ ਕਿ ਸ਼ਰਾਬ ਕੋਈ ਨਸ਼ਾ ਨਹੀਂਗਾ। ਜਿਹੜੇ ਪੰਜਾਬ ਸਰਕਾਰ ਆ ਜੀ ਉਹਦੇ ਵੱਲੋਂ ਚੁਣੇ 350 MBBS ਡਾਕਟਰ ਜਿਹੜੇ ਨੇ ਉਹਨਾਂ ਨੇ ਸਿਹਤ ਵਿਭਾਗ ਦੀ ਮੈਡੀਕਲ ਅਫਸਰੀ ਜਿਹੜੀ ਆ ਜੀ ਉਹਨੂੰ ਲੱਤ ਮਾਰਤੀ ਹੈ। ਮੈਡੀਕਲ ਅਫਸਰਾਂ ਨੇ 543 MBBS ਡਾਕਟਰਾਂ ਨੇ ਲਿਖਤੀ ਟੈਸਟ ਪਾਸ ਕੀਤਾ ਸੀਗਾ। ਇਹਦੇ ਵਿੱਚੋਂ 350 ਨੂੰ 1 ਮਾਰਚ ਨੂੰ ਨਿਯੁਕਤੀ ਪੱਤਰ ਲੈਣ ਲਈ ਸੱਦਿਆ ਗਿਆ ਸੀਗਾ। ਚੁਣੇ ਗਏ ਡਾਕਟਰਾਂ ਨੂੰ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਜਿਹੜੀ ਬੇਸਿਕ ਤਨਖਾਹ ਸੀਗੀ ਕੋਈ 15,500 ਰੁਪਈਆ ਉਹਦੀ ਮਹੀਨੇ ਦੀ, ਉਹ ਪੇਸ਼ਕਸ਼ ਜਿਹੜੀ ਆ ਜੀ ਉਹ ਰਾਸ ਨਹੀਂ ਆਈ। ਸਿਹਤ ਵਿਭਾਗ ਦੇ ਸੱਦੇ ਦੇ ਉੱਤੇ 1 ਮਾਰਚ ਨੂੰ 70 ਚੁਣੇ ਉਮੀਦਵਾਰ ਜਿਹੜੇ ਸੀਗੇ ਉਹ ਆਪਣਾ ਲੈਣ ਦੇ ਵਾਸਤੇ ਜਿਹੜਾ ਜੌਬ ਲੈਟਰ ਸੀਗਾ ਉਹ ਆਏ। 40 ਨੇ ਨੌਕਰੀ ਦੀ ਪੇਸ਼ਕਸ਼ ਤੋਂ ਕੋਰਾ ਜਵਾਬ ਦੇ ਦਿੱਤਾ। 30 ਵਿੱਚੋਂ ਵੱਡੀ ਗਿਣਤੀ ਦੇ ਵਿੱਚ ਡਿਊਟੀ ਤੇ ਹਾਜ਼ਰ ਹੋਣ ਲਈ ਹੋਰ ਸਮੇਂ ਦੀ ਮੁਹਲਤ ਲੈ ਗਏ। ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ 2 ਸਾਲਾਂ ਲਈ ਪ੍ਰੋਬੇਸ਼ਨ ਪੀਰੀਅਡ ਤੇ ਮੁੱਢਲੀ ਤਨਖਾਹ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਸਰਕਾਰ ਨੇ ਇੱਕ ਫੈਸਲਾ ਕਰਕੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ 2 ਸਾਲ ਦੇ ਪ੍ਰੋਬੇਸ਼ਨ ਪੀਰੀਅਡ ਲਈ ਬੇਸਿਕ ਤਨਖਾਹ ਦੇਣੀ ਸ਼ੁਰੂ ਕੀਤੀ ਸੀਗੀ। ਜਿਹੜੇ 1882 ਉਮੀਦਵਾਰ ਸੀ ਜਿਨ੍ਹਾਂ ਦੇ ਵਿੱਚੋਂ ਇਹ 543 ਜਿਹੜੇ ਉਹ ਪਾਸ ਹੋਏ ਸੀਗੇ। ਲੱਖਾਂ ਦੀ ਫੀਸ ਦੇ ਕੇ 5.5 ਸਾਲ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਉਹ 15,500 ਰੁਪਏ ਦੇ ਉੱਤੇ ਜਿਹੜੀ ਹੈ ਜੀ ਉਹ ਨੌਕਰੀ ਕਰਨ। ਮੇਰਾ ਖਿਆਲ ਜਿਹੜੀਆਂ ਜਿਨ੍ਹਾਂ ਯੂਨੀਵਰਸਿਟੀਜ਼ ਦੀ ਆਪਾਂ ਜਿਹੜੀਆਂ ਖੁੰਬਾਂ ਵਾਂਗੂ ਉੱਗੀਆਂ ਨੇ ਉਹਨਾਂ ਦੀ ਜਿਹੜੀ ਗੱਲ ਕਰ ਰਹੇ ਸੀਗੇ, ਲੱਖਾਂ ਰੁਪਏ ਦੀ ਉੱਥੇ ਜਿਹੜੀ ਆ ਜੀ ਉਹ ਫੀਸ ਦੇ ਕੇ ਆਈ ਥਿੰਕ ਇਹ ਤਾਂ ਕਿਸੇ ਡਾਕਟਰ ਦੇ ਮੂੰਹ ਦੇ ਉੱਤੇ ਚਪੇੜ ਵਾਲੀ ਗੱਲ ਹੈ ਨਾ ਜੀ ਕਿ 15,000 ਰੁਪਏ 15,500 ਰੁਪਏ ਦੇ ਵਿੱਚ ਉਹ ਜਿਹੜਾ ਨੌਕਰੀ ਕਰੇ। ਜਿਹੜਾ ਮਜ਼ਦੂਰ ਆ ਜੀ ਜਿਹੜਾ ਇੱਟਾਂ ਢੋਂਦਾ ਵਿਚਾਰਾ ਸਾਰੀ ਦਿਹਾੜੀ, ਜਿਹੜਾ ਜੇ ਉਹਦੀ ਆਪਾਂ ਦਿਹਾੜੀ ਦੀ ਗੱਲ ਕਰੀਏ 300 ਰੁਪਈਆ ਜਾਂ 400 ਰੁਪਈਆ ਜਿਹੜਾ ਜੀ ਉਹ ਲੈਂਦਾ। ਜਿਹੜਾ ਰਾਜ ਮਿਸਤਰੀ ਹੈ ਉਹ 500 ਰੁਪਈਆ ਜਿਹੜਾ ਦੀ ਦਿਹਾੜੀ ਲੈਂਦਾ। ਤੇ ਜਿਹੜਾ MBBS ਡਾਕਟਰ ਹੈ ਜੀ ਉਹਨੂੰ ਵਿਚਾਰੇ ਨੂੰ ਕੀ ਤੁਸੀਂ ਜਿਹੜਾ ਜੀ ਉਹ ਦੇ ਰਹੇ ਹੋ, ਕੈਲਕੂਲੇਸ਼ਨ ਆਪ ਹੀ ਕਰ ਲੈਣੀ, ਸਵਾਲਾਂ ਦਾ ਜਵਾਬ ਤੁਹਾਨੂੰ ਆਪ ਹੀ ਲੱਭ ਜੂਗਾ, ਮਿਲ ਜਾਣਾ ਜੀ। ਅਗਲੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਸ਼ਰਾਬ ਤੋਂ ਹੋਰ ਆਮਦਨ ਕਰਨ ਦਾ ਜਿਹੜਾ ਜੀ ਕੋਈ ਨਵੀਂ ਸਕੀਮ ਬਣਾਈ ਹੈ।
ਜਿਹੜੀ ਪਾਲਿਸੀ ਹੈ ਜੀ, ਨਵੀਂ ਆਬਕਾਰੀ ਨੀਤੀ ਜਿਹੜੀ ਹੈ ਉਹ ਆ ਰਹੀ ਹੈ ਅਗਲੇ ਹਫਤੇ ਦੇ ਦੌਰਾਨ, ਕਿਉਂਕਿ ਮਾਰਚ ਦੇ ਐਂਡ ਦੇ ਵਿੱਚ ਜਿਹੜੇ ਨੇ ਉਹ ਠੇਕੇ ਟੁੱਟਦੇ ਨੇ ਤੇ 1 ਅਪ੍ਰੈਲ ਜਿਹੜੀ ਹੁੰਦੀ ਹੈ ਜੀ ਉਹਦੇ ਤੋਂ ਫਿਰ ਨਵੇਂ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹ ਆਉਂਦੇ ਨੇ ਜੀ। ਪੰਜਾਬ ਦੇ ਵਿੱਚ ਜਿਹੜੇ ਠੇਕੇਦਾਰ ਨੇ ਜੀ ਵੱਡੇ, ਉਹਨਾਂ ਦਾ ਬੋਲਬਾਲਾ ਹੈ ਸਮੁੱਚੇ ਪੰਜਾਬ ਦੇ ਵਿੱਚ। ਜਿਹੜੇ ਲੀਡਰ ਹੀ ਨੇ ਜੀ ਇੱਥੇ ਮੰਤਰੀ ਵਗੈਰਾ ਨੇ, ਉਹਨਾਂ ਦਾ ਹੀ ਜ਼ਿਆਦਾ ਜਿਹੜਾ ਜੀ ਉਹ ਬੋਲਬਾਲਾ। ਪਰ ਹੁਣ ਜਿਹੜੀ ਸਰਕਾਰ ਹੈ ਜੀ ਉਹ ਇਹ ਕਹਿ ਰਹੀ ਹੈ ਕਿ ਇਸ ਵਾਰੀ ਵੱਡੇ ਜਿਹੜੇ ਠੇਕੇਦਾਰ ਨੇ ਉਹਨਾਂ ਦਾ ਜਿਹੜਾ ਦਬਦਬਾ ਹੈ ਉਹਨੂੰ ਖਤਮ ਕੀਤਾ ਜਾਊਗਾ ਔਰ ਜਿਹੜੇ ਛੋਟੇ ਠੇਕੇਦਾਰ ਨੇ ਉਹਨਾਂ ਨੂੰ ਉਭਾਰਿਆ ਜਾਊਗਾ ਜੀ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੀ ਅਲਾਟ ਕਰਨ ਦੇ ਵਾਸਤੇ ਐਪਲੀਕੇਸ਼ਨ ਵੇਚੀ ਜਾਂਦੀ ਹੈ ਉਹਦੇ ਤੋਂ ਹੀ ਕਰੋੜਾਂ ਰੁਪਈਏ ਜਿਹੜੇ ਆ ਜੀ ਉਹ ਸਰਕਾਰ ਬਣਾ ਲੈਂਦੀ ਹੈ ਐਪਲੀਕੇਸ਼ਨ ਤੋਂ। ਇਹ ਇੱਕ ਕਿਸਮ ਦੇ ਨਾਲ ਮਾਲੀਆ ਜਿਹੜਾ ਜੀ ਉਹ ਵਧਾਉਣ ਦਾ ਤਰੀਕਾ ਹੈ ਕਿ ਕਹੋ ਕਿ ਛੋਟੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਉਭਾਰਿਆ ਜਾਊਗਾ। ਹਰ ਜਿਹੜਾ ਬੰਦਾ ਉਹ ਆਪਣੇ ਇਲਾਕੇ 'ਚ ਸੋਚੇ ਕਿ ਲਓ ਇੱਕ ਠੇਕਾ ਮੈਂ ਵੀ ਲੈ ਲਵਾਂ, ਤੇ ਇੱਕ ਐਪਲੀਕੇਸ਼ਨ ਜਿਹੜੀ ਆ ਜੀ ਉਹ ਜਦੋਂ ਲਊਗਾ ਤੇ ਉੱਥੋਂ ਮਾਲੀਆ ਜਿਹੜਾ ਜੀ ਉਹ ਪੰਜਾਬ ਸਰਕਾਰ ਨੂੰ ਜਿਹੜਾ ਜੀ ਉਹ ਵਧੂਗਾ। 15-16 ਦੇ ਵਿੱਚ ਤਕਰੀਬਨ 300 ਗਰੁੱਪਾਂ ਨੂੰ ਠੇਕੇ ਜਿਹੜੇ ਉਹ ਅਲਾਟ ਕੀਤੇ ਗਏ ਸਨ। ਇਸ ਵਾਰੀ ਸਰਕਾਰ ਇਹ ਸਮਝਦੀ ਹੈ ਕਿ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਪ੍ਰਚੂਨ ਕੀਮਤ ਹੈ ਜੀ ਉਹ ਤੈਅ ਕੀਤੀ ਜਾਊਗੀ ਔਰ ਇਹਦੇ ਉੱਤੇ ਜਿਹੜੀਆਂ ਕੀਮਤ ਘੱਟ ਜਿਹੜੀ ਕੀਮਤ ਆ ਉਹਦੇ ਤੇ ਤੈਅ ਕਰਨ ਦੀ ਗੱਲ ਵੀ ਕੀਤੀ ਜਾਊਗੀ। ਜਿਹੜੀ ਪੰਜਾਬ ਸਰਕਾਰ ਹੈ ਸੋਚਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ, ਹਰਿਆਣੇ ਦੇ ਵਿੱਚ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ, ਇਹਦੇ ਨਾਲ ਜਿਹੜੀ ਤਸਕਰੀ ਹੁੰਦੀ 2 ਥਾਵਾਂ ਤੋਂ ਉਹ ਰੁਕੂਗੀ ਤੇ ਜਿਹੜੇ ਛੋਟੇ ਠੇਕੇਦਾਰ ਨੇ ਉਹ ਪੰਜਾਬ ਵੱਲ ਨੂੰ ਰੁਖ ਕਰਨਗੇ, ਕਿਉਂਕਿ ਪੰਜਾਬ ਜਿਹੜਾ ਖਪਤ ਪੱਖੋਂ ਜਿਹੜਾ ਜੀ ਉਹ ਬਹੁਤ ਅੱਗੇ ਆ ਹਰਿਆਣੇ ਤੋਂ, ਚੰਡੀਗੜ੍ਹ ਤੋਂ। ਔਰ ਪਰ ਜੇ ਕੈਪੀਟਾ ਜਿਹੜਾ ਲਾਇਆ ਜਾਵੇ ਉਸ ਹਿਸਾਬ ਦੇ ਨਾਲ, ਸੋ ਸਰਕਾਰ ਸੋਚਦੀ ਹੈ ਕਿ ਇਸ ਵਾਰੀ ਉਹਨੂੰ ਜ਼ਿਆਦਾ ਪੈਸੇ ਜਿਹੜੇ ਆ ਜੀ ਇਸ ਬਣ ਸਕਦੇ ਆ। ਔਰ ਪੰਜਾਬ ਸਰਕਾਰ ਦਾ ਜਿਹੜਾ ਕਮਾਊ ਪੁੱਤ ਮਹਿਕਮਾ ਉਹ ਸਭ ਤੋਂ ਵੱਡਾ ਇਹ ਆਬਕਾਰੀ ਮਹਿਕਮਾ ਹੀ ਹੈ ਔਰ ਜਿਹਦੇ ਵਿੱਚ ਜਿਹੜੀ ਹੈ ਜੀ ਸਰਕਾਰ ਇਹ ਸਮਝਦੀ ਹੈ ਕਿ ਇਸ ਸਾਲ ਸਰਕਾਰ ਜਿਹੜੀ ਹੈ ਉਹ ਆਬਕਾਰੀ ਉਗਰਾਹੀ ਦਾ ਜਿਹੜਾ ਟੀਚਾ ਉਹ 300 ਤੋਂ 350 ਕਰੋੜ ਰੁਪਈਆ ਜਿਹੜਾ ਉਹ ਵਧਾ ਸਕਦੀ ਹੈ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਗੁਜਰਾਤ ਦਾ ਨਰਮੇ ਦਾ ਮਾਡਲ ਵੀ ਸ਼ਾਇਦ ਪੰਜਾਬ ਦੇ ਵਿੱਚ ਆ ਜਾਵੇ। ਨਰਮੇ ਵੇਚਣ ਵਾਲੇ ਜਿਹੜੇ ਵਪਾਰੀ ਆ ਉਹ ਪੰਜਾਬ ਦੇ ਵਿੱਚ ਤੁਰੇ ਫਿਰਦੇ ਨਜ਼ਰ ਆ ਰਹੇ ਨੇ। ਐਕਚੁਅਲੀ ਜਦੋਂ ਦਾ ਪਿਛਲੇ ਜਿਹੜਾ ਫਸਲ ਸੀਗੀ ਜੀ ਉਹਦੇ ਉੱਤੇ ਚਿੱਟੇ ਮੱਛਰ ਨੇ ਜਿਹੜਾ ਹਮਲਾ ਕੀਤਾ, ਉਦੋਂ ਬਾਅਦ ਜਿਵੇਂ ਕਿਸਾਨ ਜਿਹੜੇ ਨੇ ਉਹ ਟੁੱਟੇ ਨੇ, ਜਿਵੇਂ ਇੱਥੇ ਨਕਲੀ ਪੈਸਟੀਸਾਈਡ ਜਿਹੜੀਆਂ ਵੇਚੀਆਂ, ਇਹ ਮਾਮਲਾ ਦੁਹਰਾਉਣ ਦੀ ਤਾਂ ਜ਼ਰੂਰਤ ਨਹੀਂ ਕਿ ਕਿਵੇਂ ਕਿਸਾਨ ਜਿਹੜਾ ਉਹ ਖਤਮ ਕੀਤਾ ਗਿਆ। ਇਸ ਵੇਲੇ 3 ਦਿਨਾਂ ਦੇ ਵਿੱਚ 5 ਜਿਹੜੇ ਕਿਸਾਨ ਜਾਂ ਮਜ਼ਦੂਰ ਜਿਹੜੇ ਨੇ ਉਹ ਆਤਮ ਹੱਤਿਆ ਕਰ ਰਹੇ ਨੇ। ਆਪਾਂ ਕੱਲ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਇੱਕ ਦਿਨ ਦੇ ਵਿੱਚ ਜਿਹੜੀਆਂ 3 ਖੁਦਕੁਸ਼ੀਆਂ ਜਿਹੜੀਆਂ ਉਹ ਹੋਈਆਂ ਸਨ। ਹੁਣ ਜਿਹੜੇ ਗੁਜਰਾਤ ਦੇ ਹੈਗੇ ਨੇ ਜੀ ਡੀਲਰ, ਉਹ ਇਸ ਵੇਲੇ ਚਿੱਟੇ ਮੱਛਰ ਵਾਂਗੂ ਮੰਡਰਾ ਰਹੇ ਨੇ ਪੰਜਾਬ ਦੇ ਵਿੱਚ। ਪੰਜਾਬ ਦੀ ਜਿਹੜੀ ਨਰਮਾ ਬੈਲਟ ਹੈ ਉਹਦੇ ਵਿੱਚ ਉਹ ਆਪਣੀ ਅਪਰੋਚ ਜਿਹੜੀ ਹੈ ਜੀ ਉਹ ਲਾ ਰਹੇ ਨੇ। ਉਹ ਨਿਰੰਤਰ ਜਿਹੜੇ ਇੱਥੇ ਡੀਲਰ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਕਿਆ ਇਹ ਜਾ ਰਿਹਾ ਜੀ ਕਿ ਜਿਹੜਾ ਗੁਜਰਾਤ ਦਾ ਇਹ ਨਰਮਾ ਮਾਡਲ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਇਹਦੇ ਉੱਤੇ ਚਿੱਟਾ ਮੱਛਰ ਜਿਹੜਾ ਜੀ ਉਹ ਪੈਂਦਾ ਨੀਗਾ। ਇਹ ਕਿਹਾ ਜਾ ਰਿਹਾ ਜੀ ਕਿ ਡੀਲਰ ਫੋਨ ਦੇ ਉੱਤੇ ਜਿਹੜੇ ਆ ਜੀ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਨਰਮੇ ਦੀ ਪੁਰਾਣੀ ਝੁਰੜ ਕਿਸਮ ਹੈ ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਜੀਨ ਜਿਹੜੀ ਉਹ ਪਾ ਦਿੱਤੀ ਗਈ ਹੈ ਕਿ ਇਹਨੂੰ ਚਿੱਟਾ ਮੱਛਰ ਜਿਹੜਾ ਉਹ ਪਊਗਾ ਹੀ ਨਹੀਂ। ਔਰ ਕਿਸਾਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਜੀ ਉਹ ਕਿਵੇਂ ਇਹਦੇ ਉੱਤੇ ਬਣੇ ਕਿ ਚਿੱਟਾ ਮੱਛਰ ਇਸ ਜਿਹੜਾ ਨਵਾਂ ਬੀ ਹੈ ਉਹਨੂੰ ਨਹੀਂ ਜਿਹੜਾ ਜੀ ਉਹ ਪਊਗਾ। ਦੇਖੋ ਇਹਦੇ ਨਾਲ ਇੱਕ ਗੱਲ ਜਿਹੜੀ ਹੈ ਉਹ ਜੋੜ ਕੇ ਦੇਖੀ ਜਾ ਸਕਦੀ ਹੈ। ਇਹਦੇ ਵਿੱਚ ਜਿਹੜੀ ਰਿਪੋਰਟ ਦੇ ਵਿੱਚ ਤਾਂ ਕਿਤੇ ਸ਼ਾਮਲ ਨਹੀਂ ਹੈਗੀ ਕਿ ਜਦੋਂ ਜਿਹੜੀ ਨਕਲੀ ਜਿਹੜੇ ਪੈਸਟੀਸਾਈਡ ਆਏ ਸੀਗੇ ਉਹਨਾਂ ਦੇ ਉੱਤੇ ਜਿਹੜਾ ਗੁਜਰਾਤ ਦਾ ਪਤਾ ਸੀਗਾ ਜੀ ਕੁਝ ਥਾਵਾਂ ਦੇ ਉੱਤੇ, ਜਦੋਂ ਉੱਥੇ ਜਾ ਕੇ ਛਾਣਬੀਣ ਕੀਤੀ ਗਈ ਸੀ ਉੱਥੇ ਕੋਈ ਕੰਪਨੀਆਂ ਹੀ ਹੈ ਨਹੀਂ ਸੀਗੀਆਂ, ਭਾਵ ਕਿ ਉਂਝ ਹੀ ਨਾਂ ਜਿਹੜਾ ਗੁਜਰਾਤ ਦਾ ਵਰਤਿਆ ਗਿਆ ਸੀਗਾ। ਇਹਨੂੰ ਇਹਦੇ ਨਾਲ ਜੋੜ ਕੇ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਜੇ ਕੱਲ ਨੂੰ ਜਿਹੜਾ ਬੀ ਆ ਇੱਥੇ ਵਿਕ ਵੀ ਜਾਂਦਾ, ਕਿਸਾਨ ਜਿਹੜੇ ਨੇ ਉਹ ਲੱਖਾਂ ਰੁਪਈਏ ਦਾ ਬੀ ਜਿਹੜਾ ਉਹ ਲੈ ਲੈਂਦੇ ਨੇ ਤੇ ਉਦੋਂ ਬਾਅਦ ਜਿਹੜਾ ਜੀ ਉਹ ਕਿਹਦੀ ਪੂਛ ਫੜਨਗੇ ਜਾ ਕੇ ਜੇ ਉਹ ਬੀ ਜਿਹੜੇ ਨੇ ਉਹ ਗਲਤ ਨਿਕਲ ਆਉਂਦੇ ਨੇ। ਉੱਥੇ ਕੀ ਪਤਾ ਜੀ ਕਿ ਉਹ ਕੰਪਨੀਆਂ ਜਿਹੜੀਆਂ ਉਹ ਹੈਗੀਆਂ ਵੀ ਨੇ ਜਾਂ ਨਹੀਂ। ਇਉਂ ਲੱਗਦਾ ਜੀ ਕਿ ਕਿਸਾਨ ਜਿਹੜੇ ਨੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਮਾਰਨ ਦੇ ਵਾਸਤੇ ਗੁਜਰਾਤ ਦਾ ਮਾਡਲ ਜਿਹੜਾ ਜੀ ਉਹ ਇੱਥੇ ਪੰਜਾਬ ਦੇ ਵਿੱਚ ਵਾਹਵਾ ਸਰਗਰਮ ਹੋਇਆ।
ਹੋਇਆ। ਉਂਝ ਵੈਸੇ ਜਿਹੜੇ ਸਰਕਾਰ ਦੇ ਸੈਕਟਰੀ ਨੇ, ਪ੍ਰਿੰਸੀਪਲ ਸੈਕਟਰੀ ਨੇ ਸੁਰੇਸ਼ ਕੁਮਾਰ, ਉਹਨਾਂ ਨੇ ਇੱਥੇ ਬਠਿੰਡੇ ਦੇ ਵਿੱਚ ਜਿਹੜੀ ਮੀਟਿੰਗ ਲਾਈ ਹੈ, ਜਿਹੜੇ ਅਫਸਰ ਨੇ ਇੱਥੇ ਖੇਤੀਬਾੜੀ ਦੇ, ਉਹਨਾਂ ਨੂੰ ਖਿੱਚਿਆ ਜੀ ਵਾਹਵਾ ਇਸ ਮਾਮਲੇ ਦੇ ਉੱਤੇ ਕਿ ਲੱਖ ਰੁਪਈਆ ਤੁਸੀਂ ਤਨਖਾਹ ਲੈਂਦੇ ਹੋ ਤੇ ਦਫ਼ਤਰਾਂ ਦੇ ਵਿੱਚ ਬੜੇ ਬਹਿੰਦੇ ਹੋ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਇਸ ਵਾਰੀ ਚਿੱਟਾ ਮੱਛਰ ਆ ਗਿਆ ਤੇ ਤੁਸੀਂ ਸਮਝ ਲਿਓ ਕਿ ਸਾਰੇ ਦੇ ਸਾਰੇ ਪਠਾਨਕੋਟ ਬਦਲ ਗਏ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿੰਡਾਂ ਦੇ ਵਿੱਚ ਪਾਣੀ ਤੇ ਸੈਸ ਲੱਗਣਾ ਸ਼ੁਰੂ ਹੋ ਗਿਆ, ਭਾਰੀ ਕਹਿ ਲਓ ਵੀ ਜ਼ਿਆਦਾ ਹੁਣ ਪੈਸੇ ਦੇਣੇ ਪੈਣਗੇ ਪਾਣੀ ਵਾਸਤੇ। ਜੀ ਐਕਚੁਅਲੀ ਪਹਿਲਾਂ ਇਹ ਸੈਸ ਪਾਣੀ ਦੇ ਉੱਤੇ ਨਹੀਂ ਹੈਗਾ ਸੀਗਾ ਜੀ। ਹੁਣ ਸਰਕਾਰ ਹਰ ਪਾਸੇ ਤੋਂ ਪੈਸੇ ਜਿਹੜੇ ਆ ਜੀ ਉਹ ਇਕੱਠੇ ਕਰਨਾ ਚਾਹੁੰਦੀ ਆ ਔਰ 70% ਪਿੰਡਾਂ ਦੇ ਲੋਕਾਂ ਨੂੰ ਪਰ ਮੰਥ ਜਿਹੜਾ ਜੀ 25 ਤੋਂ 100 ਰੁਪਈਆ ਪਾਣੀ ਦਾ ਸੈਸ ਜਿਹੜਾ ਜੀ ਉਹ ਦੇਣਾ ਪੈਣਾ। ਜਿਹੜੇ 30% ਪਿੰਡ ਰਹਿ ਗਏ ਨੇ ਉਹਨਾਂ ਦੇ ਉੱਤੇ ਵੀ ਇਹ ਬੋਝ ਜਿਹੜਾ ਜੀ ਉਹ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਪੈ ਜਾਣਾ। ਸਰਕਾਰ ਨੇ ਪਿੰਡਾਂ ਦੇ ਲੋਕਾਂ ਦੇ ਉੱਤੇ ਇਹ ਜਿਹੜਾ ਪ੍ਰਤੀ ਮਹੀਨਾ ਸੈਸ ਜਿਹੜਾ ਲਾਉਣ ਦਾ ਫੈਸਲਾ ਕੀਤਾ ਸੀਗਾ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਜਿਹੜਾ ਜੀ ਇਹਦੇ ਸੰਬੰਧੀ ਗ੍ਰਾਮ ਪੰਚਾਇਤਾਂ ਦੇ ਕੋਲੋਂ ਮਤੇ ਪਾਸ ਕਰਾਉਣ ਲਈ ਉਹ ਕਿਹਾ ਗਿਆ ਸੀਗਾ ਜੀ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਅਰਵਿੰਦ ਕੇਜਰੀਵਾਲ ਹੋਰੀ ਆਏ ਸਨ ਤਾਂ ਉਹਨਾਂ ਦੇ ਦੌਰਾਨ ਇੱਕ ਜਿਹੜਾ ਮੁੱਦਾ ਉੱਭਰਿਆ ਸੀਗਾ ਕਿ ਲੋਕ ਮੰਗ ਕੀ ਕਰਦੇ ਨੇ ਕਿ ਸਾਨੂੰ ਸ਼ੁੱਧ ਪੀਣ ਵਾਲਾ ਪਾਣੀ ਦਵਾ ਦਿਓ। ਉਹ ਕਹਿੰਦੇ ਮੰਗਾਂ ਹੀ ਐਡੀਆਂ ਛੋਟੀਆਂ ਨੇ ਕਿ ਉਹਨਾਂ ਨੂੰ ਪਾਣੀ ਨਹੀਂ ਜਿਹੜਾ ਸ਼ੁੱਧ ਮਿਲ ਰਿਹਾ। ਪਰ ਇਹ ਪੈਸੇ ਜਿਹੜੇ ਲਾਏ ਗਏ ਨੇ ਇਹਦੇ ਵਿੱਚ ਕਿਤੇ ਇਹ ਨਹੀਂ ਕਿਹਾ ਗਿਆ ਜੀ ਕਿ ਇਹ ਪੈਸੇ ਲੈ ਕੇ ਉਹ ਪਾਣੀ ਜਿਹੜਾ ਸ਼ੁੱਧ ਹੈ ਉਹੀ ਮੁਹੱਈਆ ਕਰਵਾ ਦੇਣਗੇ। ਸਰਕਾਰ ਨੇ PSPCL ਨੂੰ ਪਿੰਡਾਂ ਦੇ ਵਿੱਚੋਂ ਬਿਜਲੀ ਬਿੱਲਾਂ ਦੇ ਨਾਲ ਹੀ ਪਾਣੀ ਸੈਸ ਗਰਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਆ। ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਜੀ, ਜਿਹੜੇ ਬਿਜਲੀ ਦੇ ਬਿੱਲ ਨੇ ਉਹਦੇ ਨਾਲ ਹੀ ਜਿਹੜਾ ਜੀ ਇਹ ਪਾਣੀ ਦਾ ਸੈਸ ਜਿਹੜਾ ਜੀ ਉਹ ਲੱਗ ਗਿਆ। ਔਰ ਇਹ ਸੈਸ ਤੋਂ ਜਿਹੜੀ ਸਰਕਾਰ ਹੈ ਜੀ ਉਹ ਮੋਟੀ ਕਮਾਈ ਜਿਹੜੀ ਉਹ ਕਰੂਗੀ। ਔਰ ਜਿਹੜਾ ਪੰਜਾਬ ਦਾ ਖਜ਼ਾਨਾ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਸੀਗਾ ਤੇ ਉਹਦੇ ਤਾਂ ਰੌਣਕ ਹੀ ਬੜੀ ਲੱਗੀ ਹੋਈ ਆ, ਕੋਈ ਮੁਸ਼ਕਲ ਹੀ ਨਹੀਂ ਗਈ। ਪਰ ਨਾਲ ਦੀ ਨਾਲ ਅੱਜ ਇੱਕ ਪ੍ਰਮੁੱਖ ਅਖਬਾਰ ਨੇ ਜਿਹੜਾ ਐਡੀਟੋਰੀਅਲ ਲਿਖਿਆ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਉਭਾਰੀ ਆ ਕਿ ਇੱਕ ਪਾਸੇ ਤਾਂ ਸਰਕਾਰ ਜਿਹੜੀ ਉਹ ਦਾਅਵੇ ਕਰ ਰਹੀ ਸੀ ਵੱਡੀ ਮੀਟਿੰਗ ਲਾ ਕੇ ਕਿ ਸਾਡੇ ਕੋਲੇ ਪੈਸਾ ਬੜਾ, ਦੂਜੇ ਪਾਸੇ ਉਹਨਾਂ ਦੇ ਹੀ ਜਿਹੜੇ ਅਫਸਰ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਦੀ ਹਲਫਨਾਮਾ ਦਾਇਰ ਕਰ ਰਹੇ ਸਨ ਪੰਜਾਬ ਸਰਕਾਰ ਦੀ ਤਰਫੋਂ ਕਿ ਜਿਹੜਾ ਕਰਜ਼ਾ ਹੈ ਜੀ ਉਹ 1.25 ਲੱਖ ਕਰੋੜ ਰੁਪਈਏ ਨੂੰ ਪਹੁੰਚ ਜਾਣਾ ਤੇ ਇਸ ਵੇਲੇ ਪੱਲੇ ਜਿਹੜਾ ਜੀ ਉਹ ਸਰਕਾਰ ਦੇ ਕੁਝ ਨਹੀਂ ਹੈਗਾ। ਸੋ ਇਸ ਤਰੀਕੇ ਦੇ ਨਾਲ ਹੀ ਇਹ ਪੈਸੇ ਜਿਹੜੇ ਆ ਜੀ ਉਹ ਜੇਬਾਂ ਦੇ ਵਿੱਚੋਂ ਕਢਵਾਉਣ ਦਾ ਤਰੀਕਾ ਹੈ। ਤਰੀਕਾ ਦੇਖੋ ਜੀ ਕੀ ਅਪਣਾਇਆ। ਜੇ ਵੱਖਰੇ ਬਿੱਲ ਆਉਂਦੇ ਤਾਂ ਉਹਦੇ ਨਾਲ ਇਉਂ ਹੋਣਾ ਸੀਗਾ ਜੀ, ਲੋਕਾਂ 'ਚ ਰੌਲਾ ਪੈਣਾ ਸੀਗਾ। ਜਿਹੜਾ ਬਿਜਲੀ ਦਾ ਬਿੱਲ ਆਉਂਦਾ ਉਹਦੇ ਵਿੱਚ ਹੀ ਨਾਲ ਜਿਹੜਾ ਜੀ ਇਹਨੂੰ ਵੀ ਜੋੜ ਦਿੱਤਾ ਗਿਆ ਜੀ। ਬਿਲਕੁਲ। ਅਗਲੀ ਗੱਲ ਕਰਦੇ ਹਾਂ, ਅਨਿਲ ਜੋਸ਼ੀ ਦੇ ਭਰਾ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਵੀ ਆਪਣੇ ਆਪ ਨੂੰ ਹੀ ਦੇ ਦਿੱਤੇ, ਆਪਣਿਆਂ ਨੂੰ ਹੀ ਵੰਡਤੇ। ਐਕਚੁਅਲੀ ਜੀ ਕਾਂਗਰਸੀ ਆਗੂ ਹੈ ਮਨਦੀਪ ਸਿੰਘ ਮੰਨਾ ਅੰਮ੍ਰਿਤਸਰ ਤੋਂ, ਉਹਨੇ ਇੱਕ ਵੀਡੀਓ ਕਲਿੱਪ ਜਿਹੜਾ ਜਾਰੀ ਕੀਤਾ ਸੀਗਾ ਜੀ ਜਿਹਦੇ ਵਿੱਚ ਅਨਿਲ ਜੋਸ਼ੀ ਹੋਰਾਂ ਦਾ ਭਰਾ ਜਿਹੜਾ ਰਾਜਾ ਜੋਸ਼ੀ ਹੈ ਉਹ ਨਗਰ ਨਿਗਮ ਅੰਮ੍ਰਿਤਸਰ ਦੇ ਕੰਮਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਦਖਲਅੰਦਾਜ਼ੀ ਕਰ ਰਿਹਾ। ਉਹਨੇ ਆਪਣੇ ਜਿਹੜੇ ਕੋਈ ਨੇੜਲੇ ਨੇ ਉਹਨਾਂ ਨੂੰ ਸੱਦ ਕੇ ਟੈਂਡਰ ਪੂਲ ਕੀਤੇ ਗਏ ਸੀਗੇ ਔਰ ਟੈਂਡਰਾਂ ਦੇ ਰੇਟ ਪਹਿਲਾਂ ਹੀ ਤੈਅ ਕੀਤੇ ਹੋਏ ਸੀਗੇ ਔਰ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਜਿਹੜਾ ਉਹ ਲੱਗ ਰਿਹਾ ਸੀਗਾ। ਹੁਣ ਕੈਬਨਿਟ ਮੰਤਰੀ ਜਿਹੜਾ ਅਨਿਲ ਜੋਸ਼ੀ ਆ ਉਹਨੂੰ ਇਹਦੇ ਵਿੱਚ ਦਖਲਅੰਦਾਜ਼ੀ ਜਿਹੜੀ ਹੈ ਜੀ ਉਹ ਕਰਨੀ ਪਈ ਹੈ ਕਿਉਂਕਿ ਸਿੱਧਾ ਦੋਸ਼ ਜਿਹੜਾ ਸੀਗਾ ਉਹਨਾਂ ਦੇ ਉੱਤੇ ਲੱਗ ਰਿਹਾ ਸੀਗਾ। ਅਨਿਲ ਜੋਸ਼ੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਭਰਾ ਦੇ ਖਿਲਾਫ ਜਿਹੜੇ ਨੇ ਉਹ ਦੋਸ਼ ਗਲਤ ਨੇ। ਉਹਨਾਂ ਨੇ ਕਿਹਾ ਕਿ ਇਹ ਤਾਂ ਅਸੀਂ ਟੈਂਡਰ ਜਿਹੜੇ ਦਿੰਨੇ ਆ ਇਹਦੇ ਵਿੱਚ ਘਪਲੇਬਾਜ਼ੀ ਜਿਹੜੀ ਹੈ ਜੀ ਉਹ ਹੋ ਹੀ ਨਹੀਂ ਸਕਦੀ। ਹੁਣ ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਟੈਂਡਰ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਘਪਲੇਬਾਜ਼ੀ ਕਿਵੇਂ ਨਹੀਂ ਜਿਹੜਾ ਦੀ ਹੋ ਸਕਦੀ। 2G ਸਕੈਮ ਕੀ ਆ, 3G ਸਕੈਮ ਕੀ ਆ, ਇਹ ਵੱਡੇ ਜਿਹੜੇ ਮੁਲਕ ਪੱਧਰ ਦੇ ਉੱਤੇ ਉੱਭਰੇ ਜਿਹੜੇ ਸਕੈਮ ਨੇ ਜੇ ਉਹਨਾਂ ਦੇ ਵਿੱਚ ਜਿਹੜੀ ਹੈ ਜੀ ਦਖਲਅੰਦਾਜ਼ੀ ਹੋ ਸਕਦੀ ਹੈ, ਘਪਲੇਬਾਜ਼ੀ ਹੋ ਸਕਦੀ ਹੈ। ਇਹ ਤਾਂ ਹੈ ਹੀ ਬਹੁਤ ਜਿਹੜੇ ਛੋਟੇ। ਦੂਜੇ ਪਾਸੇ ਜਦੋਂ ਇਹ ਅਨਿਲ ਜੋਸ਼ੀ ਹੋਰਾਂ ਨੇ ਇਹਨੂੰ ਨਕਾਰਿਆ, ਜਿਹੜੇ ਆਗੂ ਨੇ ਦੋਸ਼ ਲਾਏ ਸੀਗੇ ਜੀ ਮੰਨਾ ਨੇ, ਉਹਨੇ ਇਹ ਕਿਹਾ ਕਿ ਮੈਂ ਸਬੂਤਾਂ ਸਣੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣ ਨੂੰ ਤਿਆਰ ਹੈ ਤੇ ਜਿਹੜੇ ਅਨਿਲ ਜੋਸ਼ੀ ਤੇ ਉਹਨਾਂ ਦੇ ਭਰਾ ਜਿਹੜੇ ਨੇ ਉਹ ਕਿਸੇ ਜਗ੍ਹਾ ਦੇ ਉੱਤੇ ਪਬਲਿਕ ਡਿਬੇਟ ਜਿਹੜੀ ਹੈ ਜੀ ਉਹ ਰੱਖ ਲੈਣ ਤੇ ਮੈਂ ਉੱਥੇ ਸਾਰੇ ਜਿਹੜੇ ਦੋਸ਼ ਲਾਏ ਨੇ ਉਹ ਸਣੇ ਸਬੂਤਾਂ ਤੇ ਆਊਗਾ। ਪਰ ਜਿਹੜੇ ਅਨਿਲ ਜੋਸ਼ੀ ਹੋਰੀ ਨੇ ਉਹਨਾਂ ਨੇ ਅਜੇ ਇਹਦੇ ਉੱਤੇ ਕੋਈ ਹਾਮੀ ਨਹੀਂ ਭਰੀ ਕਿ ਉਹ ਖੁੱਲੀ ਬਹਿਸ ਇਹਦੇ ਵਾਸਤੇ ਕਰਨ ਲਈ ਤਿਆਰ ਨੇ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਨੇ।
ਜੀ ਅਤੇ ਹੁਣੇ ਇੱਕ ਜਿਹੜਾ ਬਿਆਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਆਖਿਆ ਵੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ 2017 ਦੀਆਂ ਇਲੈਕਸ਼ਨਸ ਚੋਣਾਂ ਲੜ ਸਕਦੇ ਆ ਵੀ ਬਸ਼ਰਤੇ ਉਹ ਆਪਣੇ ਪੰਜਾਬ ਦੇ ਲਈ ਜਿਹੜੇ ਵਿਚਾਰਧਾਰਾ ਸਪਸ਼ਟ ਕਰੇ। ਇਹ ਕੋਈ ਹੈ ਚਾਂਸ ਇੱਦਾਂ ਦੇ ਜਾਂ ਕੀ ਇਹਦੇ ਪਿੱਛੇ ਲੱਗ ਰਿਹਾ ਤੁਹਾਨੂੰ? ਦੇਖੋ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਪਾਲਿਸੀ ਆ, ਮੇਰਾ ਨਹੀਂ ਖਿਆਲ ਉਹ ਕਿਸੇ ਨਾਲ ਗੱਠਜੋੜ ਜਿਹੜਾ ਜੀ ਉਹ ਕਰਕੇ ਚੋਣਾਂ ਇੱਥੇ ਲੜੂਗੀ। ਉਹਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਜੀ ਕਿ ਜਿਹੜੀ ਪਾਰਟੀ ਹੈ ਉਹ ਮਰਜ ਕਰੇ ਆਮ ਆਦਮੀ ਪਾਰਟੀ ਦੇ ਵਿੱਚ। ਤੋ ਮੈਨੂੰ ਨਹੀਂ ਲੱਗਦਾ ਜੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਹ ਮਹਿਜ਼ ਬਿਆਨ ਜਿਹੜਾ ਜੀ ਉਹ ਹੋ ਸਕਦਾ ਹੈ। ਇੱਕ ਪਾਸੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਲੋਕ ਨੇ ਉਹ ਲਗਾਤਾਰ ਜਿਹੜਾ ਦੀ ਫੂਲਕਾ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਜਾਂ ਸਵਾਲ ਜਿਹੜੇ ਆ ਉਹ ਖੜੇ ਕਰ ਰਹੇ ਨੇ, ਜਿਹੜੇ ਕਿ ਇਸ ਵੇਲੇ ਇੱਥੇ ਕੈਨੇਡਾ ਦੇ ਵਿੱਚ ਨੇ। ਤੇ ਇੱਥੇ ਮਾਨ ਸਾਹਿਬ ਦਾ ਜਿਹੜਾ ਇਸ ਤਰ੍ਹਾਂ ਦਾ ਬਿਆਨ ਆਉਣਾ, ਇਹ ਦੋ ਚੀਜ਼ਾਂ ਮੈਨੂੰ ਤਾਂ ਮਿਲਦੀਆਂ ਕਿਤੇ ਲੱਗਦੀਆਂ ਨੇ ਜੀ। ਜੀ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਪਰ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਰਾਹੁਲ ਗਾਂਧੀ ਨੇ ਜਿੱਦਾਂ ਤਕਰੀਰ ਕੀਤੀ, ਮੇਲਾ ਮੋਦੀ ਰਹਿ ਗਿਆ ਉਜਾੜ ਸੀ ਉਹ ਜੀ। ਰਾਹੁਲ ਗਾਂਧੀ ਨੇ ਜਿੱਦਾਂ ਤਕਰੀਰ ਕੀਤੀ, ਮੇਲਾ ਮੋਦੀ ਰਹਿ ਗਿਆ ਉਜਾੜ ਸੀ ਉਹ, ਮਹਿਲ ਸੁਪਨਿਆਂ ਦਾ ਮੋਦੀ ਖੜਾ ਕੀਤਾ, ਸਾਰਾ ਮੁੱਢੋਂ ਹੀ ਗਿਆ ਉਖਾੜ ਸੀ ਉਹ। ਅੱਜ ਮੋਦੀ ਵੀ ਦਿੱਤੀ ਫਿਰ ਮੋੜ ਭਾਜੀ, ਸਾਰਾ ਖੋਲ ਬੈਠਾ ਚੰਗ ਮਾੜ ਸੀ ਉਹ। ਇੰਦਰਾ ਗਾਂਧੀ ਦਾ ਥਾਂ ਜ਼ਿਕਰ ਕੀਤਾ, ਚੁਣ ਕੇ ਕੱਢਦਾ ਗਿਆ ਸਿਆੜ ਸੀ ਉਹ ਜੀ। ਰਾਹੁਲ ਗਾਂਧੀ ਦੀ ਕੱਲ ਸੀ ਚੜ੍ਹਤ ਤਕੜੀ, ਲੱਗਦਾ ਵਕਤ ਸਭ ਗਿਆ ਹੈ ਸਾਂਭ ਮੋਦੀ। ਰਾਹੁਲ ਗਾਂਧੀ ਦੀ ਕੱਲ ਸੀ ਚੜ੍ਹਤ ਤਕੜੀ, ਲੱਗਦਾ ਵਕਤ ਸਭ ਗਿਆ ਹੈ ਸਾਂਭ ਮੋਦੀ। ਕੀਤਾ ਕਿਧਰੇ ਕਨ੍ਹਈਏ ਦਾ ਜ਼ਿਕਰ ਨਹੀਂ, ਮੁੱਦੇ ਅਹਿਮ ਤੋਂ ਲੰਘ ਗਿਆ ਲਾਂਭ ਮੋਦੀ। ਜੀ ਬਹੁਤ ਬਹੁਤ ਧੰਨਵਾਦ ਵਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਜਿਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲਟਨ ਦੇ ਵਿੱਚ ਆਪ ਸਭ ਦੇ ਨਾਲ ਇੱਕ ਵਾਰੀ ਫੇਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।